नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਅੰਦੋਲਨਤ ਕਿਸਾਨਾਂ ਨੇ ਦਾਅਵਾ ਕੀਤਾ ਕਿ ਹਰਿਆਣਾ ਪੁਲਿਸ ਨੇ ਉਹਨਾਂ ਦੇ ਕੈਂਪ ਤੇ ਹਮਲਾ ਕੀਤਾ। ਉਹਨਾਂ ਦੇ 6 ਕਿਸਾਨ ਹਜੇ ਤੱਕ ਲਾਪਤਾ ਨੇ ਤੇ ਪੁਲਿਸ ਨੇ ਉਹਨਾਂ ਦੇ ਟਰੈਕਟਰ ਨਾਲ ਵੀ ਭੰਨਤੋੜ ਕੀਤੀ ਹੈ। ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ। ਅੱਜ ਸੰयुक्त किसान मोर्चा ने चंडीगढ़ 'ਚ बैठक की जिस पुलिस की कार्रवाई के उल्ट उन्होंने कल यानी कि 23 फरवरी को काला दिन मनाने की कॉल दी है। किसान अंदोलन के ठीक बीच नरेंद्र मोदी का बयान आया है। उन्होंने गुजरात तो कहा है कि उन्होंने सरकार किसानों के कल्याण लिए काम कर रही है। इस दे उल्ट राहुल गांधी ने भी अपना एक बयान दिता जिस 'ਚ उन्होंने कहा है कि जदों किसान MSP मंगते हैं उन्होंने गोली दी जाती है तो जिहड़ा गवर्नर आवाज़ उठाता है ਉਹਦੇ ਘਰੇ CBI ਭੇਜ ਦਿੱਤੀ ਜਾਂਦੀ ਹੈ। ਇਹ ਵੀ ਦੱਸਦੀ ਹੈ ਕਿ ਸਤਿਆਪਾਲ ਮਲਿਕ ਜਿਹੜੇ ਕਿ ਜੰਮੂ ਕਸ਼ਮੀਰ ਦੇ ਪੂਰਵ ਗਵਰਨਰ ਨੇ, ਅੱਜ ਉਹਨਾਂ ਦੇ 30 ਠਿਕਾਣਿਆਂ ਤੇ CBI ਨੇ ਛਾਪੇਮਾਰੀ ਕੀਤੀ ਹੈ। ਅਰਵਿੰਦ ਕੇਜਰੀਵਾਲ ਨੂੰ ਅੱਜ ED ਨੇ 7ਵਾਂ ਸਮਨ ਭੇਜਿਆ ਹੈ। किसान अंदोलन ਤੇ विपक्षी ਆਗੂਆਂ ਦੇ ਬਿਆਨਾਂ ਦੇ ਨਾਲ ਟਵਿੱਟਰ ਦੇ ਗਲੋਬਲ ਟੀਮ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਨੇ ਉਹਨਾਂ ਨੂੰ ਕਿਸਾਨ ਅੰਦੋਲਨ ਨਾਲ ਰਿਲੇਟਡ ਟਵਿੱਟਰ ਅਕਾਊਂਟਾਂ ਨੂੰ ਤੇ ਟਵੀਟਾਂ ਨੂੰ ਡਿਲੀਟ ਕਰਨ ਲਈ ਕਿਹਾ ਗਿਆ ਹੈ। ਉਹਦੇ 'ਚ ਮੇਰਾ ਮਨਦੀਪ ਪੂਨੀਆ ਦਾ ਅਕਾਊਂਟ ਤੇ ਗਾਂਵ ਸਵੇਰਾ ਦਾ ਅਕਾਊਂਟ ਵੀ ਸ਼ਾਮਿਲ ਹੈ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਆਪਾਂ ਕਰਦੇ ਹਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ। ਜਿਹੜੀ ਸਭ ਤੋਂ ਵੱਡੀ ਖਬਰ ਰਹੀ ਉਹ ਕਿਸਾਨ ਅੰਦੋਲਨ ਨਾਲ ਰਿਲੇਟਡ ਹੀ ਰਹੀ। ਕੱਲ ਵੀ ਮੈਂ ਆਪ ਜੀ ਨੂੰ ਦੱਸਿਆ ਸੀਗਾ ਕਿ ਕੱਲ यानी कि 21 फरवरी ਨੂੰ ਦਿੱਲੀ ਚਲੋ ਕੂਚ ਦੌਰਾਨ ਕੀ ਸ਼ੰਭੂ ਬਾਰਡਰ ਤੇ ਅਖਨੌਰੀ ਬਾਰਡਰ ਤੇ ਵਾਪਰਿਆ। ਅੱਜ ਮੈਂ ਉਹਦੇ ਹੀ ਐਕਸਟੈਂਸ਼ਨ ਦੱਸ ਦਿੰਨਾ। ਅੱਜ ਸਵੇਰ ਤੋਂ ਹੀ ਸ਼ੰਭੂ ਬਾਰਡਰ ਤੇ ਅਖਨੌਰੀ ਬਾਰਡਰ ਤੇ ਸ਼ਾਂਤੀ ਸੀਗੀ ਤੇ ਕਿਸਾਨ ਦੁੱਖ ਮਨਾ ਰਹੇ ਸੀ ਜਿਹੜੇ ਕਿ ਨੌਜਵਾਨ ਦੀ ਮੌਤ ਹੋਈ ਸੀ। ਉਸ ਨੌਜਵਾਨ ਦੀ ਉਮਰ ਸਿਰਫ ਔਰ ਸਿਰਫ 22 ਸਾਲ ਦੱਸੀ ਜਾ ਰਹੀ ਹੈ ਤੇ ਉਹ 2 ਭੈਣਾਂ ਦਾ ਇਕੱਲਾ ਭਰਾ ਸੀਗਾ। ਉਹ ਛੋਟੀ ਕਿਸਾਨੀ ਤੋਂ ਆਉਂਦਾ ਸੀਗਾ। ਸਿਰਫ 3 ਏਕੜ ਉਹਦੇ ਜ਼ਮੀਨ ਸੀਗੀ ਤੇ ਉਹਦਾ ਨਾਂ ਸੀਗਾ ਸ਼ੁਭਕਰਮਨ। ਤੇ ਸ਼ੁਭਕਰਮਨ ਦੀ ਮੌਤ ਤੋਂ ਬਾਅਦ ਲਗਾਤਾਰ ਅੱਜ ਵਿਪਕਸ਼ੀ ਆਗੂਆਂ ਨੇ ਵੀ ਬਿਆਨ ਦਿੱਤੇ ਉਹਦੇ ਸਪੋਰਟ ਹੱਕ 'ਚ, ਲੇਕਿਨ देश के प्रधानमंत्री या फिर गृह मंत्री का कोई बयान ये नहीं आया, बल्कि प्रधानमंत्री ने गुजरात 'ਚ कहा कि उन्होंने सरकार किसानों के कल्याण लिए काम कर रही है। मैं प्रधान सेवक ਨੂੰ पूछना चाहांगा कि एक नौजवान किसान की थोड़ी पुलिस गोली मार के हत्या कर दिंदी है, ਉਹਨੂੰ शहीद कर दिंदी है, तो ये किस किस्म का किसानों के कल्याण की तुसी गल कर रहे हो। तुसी याद करो साल 2014 ਜਦੋਂ ਤੁਸੀਂ खुद MSP ਲਈ ਕਿਹਾ ਸੀਗਾ ਕਿ MSP ਕਿਸਾਨਾਂ ਵਾਸਤੇ ਲਾਗੂ ਹੋਣੀ ਚਾਹੀਦੀ ਤੇ ਹੁਣ ਤੁਸੀਂ MSP ਦਾ ਗਰੰਟੀ ਕਾਨੂੰਨ ਦੇਣ ਦੀ ਬਜਾਏ ਤੁਸੀਂ ਕਿਸਾਨਾਂ ਨੂੰ ਗੋਲੀਆਂ ਖਿਲਾ ਰਹੇ ਹੋ। ਖਨੌਰੀ ਬਾਰਡਰ ਤੇ ਕੱਲ ਹਰਿਆਣਾ ਪੁਲਿਸ ਨੇ ਹਮਲਾ ਵੀ ਕੀਤਾ ਸੀਗਾ ਤੇ ਸਿਕਿਉਰਿਟੀ ਫੋਰਸਿਸ ਵੀ ਸੀਗੀਆਂ ਤੇ ਉਹਨਾਂ ਨੇ ਕਈ ਸਾਰੇ ਟਰੈਕਟਰ ਭੰਨੇ ਸੀਗੇ। ਅੱਜ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਉਹ ਸਾਰੇ ਸਬੂਤ ਵੀ ਦਿੱਤੇ ਤੇ ਨਾਲੇ ਇੱਕ ਚੁਕਾਉਣ ਵਾਲਾ ਖੁਲਾਸਾ ਵੀ ਕੀਤਾ ਕਿ ਉਹਨਾਂ ਦੇ 6 ਕਿਸਾਨ ਹਜੇ ਤੱਕ ਨਹੀਂ ਮਿਲ ਰਹੇ। ਤੇ ਕਿਸਾਨ ਆਗੂ ਸਵਰਨ ਪੰਧੇਰ ਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਇੱਕ ਬਜ਼ੁਰਗ ਕਿਸਾਨ ਜਿਹਨੂੰ ਪੁਲਿਸ ਵਾਲਿਆਂ ਨੇ ਬੜਾ ਕੁੱਟਿਆ, ਉਹਨੂੰ ਬੋਰੀ 'ਚ ਬੰਨ੍ਹ ਕੇ ਉਹ ਲੈ ਕੇ ਗਏ ਨੇ, ਬੋਰੇ 'ਚ ਬੰਨ੍ਹ ਕੇ, ਤੇ ਉਹ ਵੀ ਅਜੇ ਤੱਕ ਨਹੀਂ ਮਿਲ ਰਿਹਾ ਹੈ। ਕੱਲ ਅਥਰੂ ਗੈਸ ਦੇ ਗੋਲਿਆਂ ਨਾਲ ਕਈ ਕਿਸਾਨ ਆਗੂਆਂ ਦੀ ਹਾਲਤ ਵੀ ਖਰਾਬ ਹੋ ਗਈ ਸੀ। ਜਗਜੀਤ ਸਿੰਘ ਡੱਲੇਵਾਲ ਵੀ ਪਟਿਆਲਾ ਦੇ ਰਜਿੰਦਰਾ ਹਸਪੀਟਲ 'ਚ ਭਰਤੀ ਕਰਾਏ ਗਏ ਸੀਗੇ ਤੇ ਅੱਜ ਸਾਰੇ ਕਿਸਾਨ ਆਗੂਆਂ ਨੇ ਪਟਿਆਲੇ 'ਚ ਜਿਹੜੇ ਕਿ ਰਜਿੰਦਰਾ ਹਸਪੀਟਲ ਹੈ ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਵੀ ਕਿਹਾ ਕਿ ਜੁਡੀਸ਼ੀਅਲ ਕਸਟਡੀ 'ਚ ਜਿਹੜਾ ਜੁਡੀਸ਼ੀਅਲ ਇੱਕ ਪੈਨਲ ਬਣਾਇਆ ਜਾਏ ਜਿਹਦੇ 'ਚ ਸ਼ੁਭਕਰਮਨ ਦੇ ਪੋਸਟਮਾਰਟਮ ਕੀਤਾ ਜਾਏ ਤੇ ਅੱਜ ਉਹਦਾ ਪੋਸਟਮਾਰਟਮ ਜੁਡੀਸ਼ੀਅਲ ਉਹਦੇ 'ਚ ਕੀਤਾ ਗਿਆ ਹੈਗਾ, ਕਮੇਟੀ 'ਚ ਕੀਤਾ ਗਿਆ ਹੈਗਾ। ਭਗਵੰਤ ਮਾਨ ਨੇ ਵੀ ਕੱਲ ਬਿਆਨ ਦਿਆ ਸੀਗਾ ਤੇ ਅੱਜ ਕਿਸਾਨ ਆਗੂਆਂ ਨੇ ਭਗਵੰਤ ਮਾਨ ਤੇ ਵੀ ਸਵਾਲ ਖੜੇ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਵੀ ਆਪਣੀ ਸਥਿਤੀ ਸਪਸ਼ਟ ਕਰਨ ਕਿ ਉਹ ਕੇਂਦਰ ਸਰਕਾਰ ਨਾਲ ਖੜੇ ਹੈ ਜਾਂ ਫਿਰ ਕਿਸਾਨਾਂ ਨਾਲ ਖੜੇ ਆ। ਇਹ ਲਗਾਤਾਰ ਚਿੰਤਾ ਦਾ ਵਿਸ਼ਾ ਵੀ ਹੈ। ਜਿਹੜੀ ਕਾਂਗਰਸ ਦੇ ਆਗੂ ਹੈਗੇ ਆ ਉਹ ਵੀ ਲਗਾਤਾਰ ਭਗਵੰਤ ਮਾਨ ਤੋਂ ਇਹ ਸਵਾਲ ਪੁੱਛ ਰਹੇ ਨੇ ਤੇ ਕਹਿ ਰਹੇ ਨੇ ਕਿ ਉਹਨਾਂ ਤੇ ਜਿਹੜੀ ਹਰਿਆਣਾ ਪੁਲਿਸ ਹੈ ਉਹਦੇ ਤੇ ਪਰਚਾ ਵੀ ਦਰਜ ਹੋਣਾ ਚਾਹੀਦਾ ਤੇ ਜਿਹੜਾ ਗ੍ਰਹਿ ਮੰਤਰੀ ਹਰਿਆਣੇ ਦਾ ਅਨਿਲ ਵਿਜ ਤੇ ਮੁੱਖ ਮੰਤਰੀ ਹੈ ਖੱਟਰ ਤੇ ਉੱਥੋਂ ਦੀ ਪੁਲਿਸ, ਉਹਨਾਂ ਤਿੰਨਾਂ ਨੂੰ ਪਾਰਟੀ ਬਣਾ ਕੇ ਉਹ ਪਰਚਾ ਦਰਜ ਹੋਣਾ ਚਾਹੀਦਾ ਤੇ ਉਹਨਾਂ ਨੇ ਪੰਜਾਬ ਦੀ ਸਰਹੱਦ 'ਚ ਆ ਕੇ ਉਸ ਮੁੰਡੇ ਦਾ ਕਤਲ ਕੀਤਾ ਹੈ। ਇਹ ਪੰਜਾਬ ਅਤੇ ਹਰਿਆਣਾ 'ਚ ਅੱਜ ਸਭ ਤੋਂ ਵੱਡੀ ਖਬਰ ਰਹੀ। ਉੱਦਾਂ ਦੇਸ਼ ਮੁਲਕ ਭਰ 'ਚ ਵੀ ਇਹ ਪੂਰੀ ਖਬਰ ਚੱਲਦੀ ਰਹੀ ਤੇ ਇਹਦੇ ਤੇ ਹੀ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਮੀਟਿੰਗ ਵੀ ਕੀਤੀ ਅਤੇ ਉਹਨਾਂ ਨੇ ਕੱਲ ਯਾਨੀ ਕਿ 23 ਫਰਵਰੀ ਨੂੰ ਕਾਲਾ ਦਿਨ ਮਨਾਉਣ ਦੀ ਗੱਲ ਕਹੀ ਹੈ। ਸੰਯੁਕਤ ਕਿਸਾਨ ਮੋਰਚਾ 'ਚ ਵੀ ਇਹ ਸਾਰਾ ਦਿਨ ਚਰਚਾ ਚੱਲਦੀ ਰਹੀ ਕਿ ਆਪਾਂ ਇਹ SKM ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਵਾਲਿਆਂ ਦਾ ਸਾਥ ਦਈਏ ਜਾਂ ਨਹੀਂ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਜੋ ਕੁਛ ਵਾਪਰ ਰਿਹਾ ਹੈ ਬਹੁਤ ਗਲਤ ਵਾਪਰ ਰਿਹਾ ਤੇ ਅਸੀਂ ਇਹਦੇ ਉਲਟ ਖੜੇ ਹੋਵਾਂਗੇ। ਉਹਨਾਂ ਨੇ 26 ਫਰਵਰੀ ਨੂੰ ਵੀ ਇੱਕ ਐਕਸ਼ਨ ਪਲਾਨ
ਕਰਨ ਦੀ ਗੱਲ ਕਹੀ ਹੈ ਤੇ ਅੱਗੇ ਵੀ ਉਹ ਕਈ ਐਕਸ਼ਨ ਪਲਾਨ ਉਹਨਾਂ ਨੇ ਐਲਾਨੇ ਨੇ ਤਾਂ ਕਿ ਜਿਹੜੇ ਕਿ ਇਹ ਨੌਜਵਾਨ ਕਿਸਾਨ ਹੈ ਇਹਦੀ ਮੌਤ ਦਾ ਇਨਸਾਫ ਲਿਆ ਜਾ ਸਕੇ। ਐਸਕੇਐਮ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੂੰ 1 ਕਰੋੜ ਰੁਪਈਆ ਮੁਆਵਜ਼ੇ ਵਜੋਂ ਦੇਣਾ ਚਾਹੀਦਾ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਵੀ ਦੇਣੀ ਚਾਹੀਦੀ ਤੇ ਉਹਦੇ ਪਰਿਵਾਰ ਦਾ ਕਰਜ਼ਾ ਵੀ ਮਾਫ ਹੋਏ ਤੇ ਜਿਹੜੇ ਕਿ ਉਹਦੀ ਮੌਤ ਦੇ ਕਾਤਲ ਨੇ ਉਹਨਾਂ ਦੇ 302 ਦਾ ਪਰਚਾ ਦਰਜ ਹੋਵੇ। ਇਹ ਐਸਕੇਐਮ ਨੇ ਡਿਮਾਂਡ ਕੀਤੀ ਹੈ। ਇਸੇ ਕਿਸਮ ਦੀ ਡਿਮਾਂਡ ਜਿਹੜੇ ਐਸਕੇਐਮ ਗੈਰ ਰਾਜਨੀਤਿਕ ਦੇ ਆਗੂ ਹੈਗੇ ਆ ਉਹਨਾਂ ਨੇ ਵੀ ਕੀਤੀ ਤੇ ਐਸਕੇਐਮ ਗੈਰ ਰਾਜਨੀਤਿਕ ਦੇ ਆਗੂਆਂ ਨੇ ਕਈ ਕਿਸਾਨ ਆਗੂਆਂ ਨੇ ਕਈ ਨੁਕਤੇ ਵੀ ਉਠਾਏ ਜਿਹਦੇ 'ਚ ਇੱਕ ਨੁਕਤਾ ਇਹ ਸੀ ਕਿ ਜਦੋਂ ਹਰਿਆਣਾ ਪੁਲਿਸ ਪੰਜਾਬ 'ਚ ਐਂਟਰ ਕਰੀ ਤੇ ਉਹਨਾਂ ਨੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਕੈਂਪ ਤੇ ਹਮਲਾ ਕੀਤਾ ਉਦੋਂ ਪੰਜਾਬ ਪੁਲਿਸ ਪਿੱਛੇ ਕਿਉਂ ਹਟ ਗਈ ਤੇ ਪੰਜਾਬ ਪੁਲਿਸ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ। ਉਹ ਗਵਾਹ ਵਜੋਂ ਉੱਥੇ ਮੌਜੂਦ ਸੀਗੇ, ਘੱਟੋ ਘੱਟ ਉਹ ਬਚਾਅ ਦਾ ਤਾਂ ਕੰਮ ਕਰਦੇ ਪਰ ਉਹਨਾਂ ਨੇ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਬਲਕਿ ਉਹਨਾਂ ਨੇ ਸਰੈਂਡਰ ਕਰਕੇ ਪੰਜਾਬ ਪੁਲਿਸ ਨੇ ਪਿੱਛੇ ਹਟ ਲਏ। ਮਤਲਬ ਪੰਜਾਬ ਪੁਲਿਸ ਕਿਸਾਨਾਂ ਨੂੰ ਕੁੱਟਣ ਵਾਸਤੇ ਤਾਂ ਹੈਗੀ ਆ ਪਰ ਜੇ ਕਿਸਾਨਾਂ ਤੇ ਉਹਨਾਂ ਦੇ ਹੀ ਟੈਰੀਟਰੀ 'ਚ ਆ ਕੇ ਦੂਜੇ ਜਿਹੜੇ ਸਟੇਟ ਦੀ ਪੁਲਿਸ ਤਸੱਦਦ ਢਾਉਂਦੀ ਹੈ ਜਾਂ ਫਿਰ ਜਿਹੜਾ ਪੈਰਾਮਿਲਟਰੀ ਫੋਰਸਿਸ ਹੈ ਉਹ ਤਸੱਦਦ ਕਰਦੇ ਨੇ ਤੇ ਉਦੋਂ ਪੰਜਾਬ ਪੁਲਿਸ ਕਿੱਥੇ ਚਲੀ ਜਾਂਦੀ ਹੈ। ਪੰਜਾਬ ਪੁਲਿਸ ਦੀ ਵੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਉਹਨਾਂ ਨੂੰ ਉਹ ਜੋ ਕੁਝ ਵੀ ਉੱਥੇ ਵਾਪਰ ਰਿਹਾ ਸੀਗਾ ਹਰਿਆਣਾ ਪੁਲਿਸ ਜਾਂ ਫਿਰ ਪੈਰਾਮਿਲਟਰੀ ਫੋਰਸ ਜੋ ਕੁਝ ਕਰ ਰਹੀ ਸੀ ਉਹਦੇ ਤੇ ਉਹਨਾਂ ਨੂੰ ਕਿਸਾਨਾਂ ਦਾ ਬਚਾਅ ਕਰਨਾ ਚਾਹੀਦਾ ਸੀਗਾ ਪਰ ਇਹ ਨਹੀਂ ਕੀਤਾ ਗਿਆ। ਅੱਜ ਸ਼ੰਭੂ ਬਾਰਡਰ ਤੇ ਸਵੇਰ ਤੋਂ ਹੀ ਇੱਕ ਹਿਸਾਬ ਨਾਲ ਸ਼ਾਂਤੀ ਪਸਰੀ ਹੋਈ ਸੀ। ਸਾਰੇ ਕਿਸਾਨ ਆਗੂਆਂ ਨੇ ਸਾਰੇ ਕਿਸਾਨਾਂ ਨੇ ਅੱਜ ਅਰਦਾਸ ਵੀ ਕੀਤੀ ਉਸ ਮੁੰਡੇ ਵਾਸਤੇ ਤੇ ਉਹ ਨੌਜਵਾਨ ਕਿਸਾਨ ਜਿਹੜਾ ਕਿ ਸ਼ਹੀਦ ਹੋਇਆ ਉਹਦੇ ਪਰਿਵਾਰ ਵਾਲੇ ਖਾਸੇ ਗਮੀ 'ਚ ਹੈਗੇ ਆ ਤੇ ਉਹਨਾਂ ਨੂੰ ਮਦਦ ਦੀ ਵੀ ਲੋੜ ਹੈ ਕਿਉਂਕਿ ਆਪਾਂ ਨੂੰ ਪਤਾ ਕਿ 3 ਏਕੜ ਨਾਲ ਕੁਝ ਨਹੀਂ ਹੁੰਦਾ, ਬਹੁਤ ਗਰੀਬ ਪਰਿਵਾਰ ਤੋਂ ਸੀਗਾ ਤੇ ਇਹ ਵੀ ਦੇਖੋ ਕਿ ਪਿਛਲੇ ਅੰਦੋਲਨ ਦੌਰਾਨ ਵੀ ਜਿੰਨੇ ਕਿਸਾਨ ਸ਼ਹੀਦ ਹੋਏ ਸੀ ਉਹ ਸਾਰੇ ਛੋਟੀ ਕਿਸਾਨੀ ਤੋਂ ਆਉਂਦੇ ਸੀਗੇ। ਸਾਰਿਆਂ ਕੋਲ 2 ਤੋਂ 3 ਏਕੜ ਵਿਚਕਾਲੇ ਜ਼ਮੀਨ ਸੀਗੀ ਤੇ ਆਪਾਂ ਇਹ ਵੀ ਦੇਖ ਰਹੇ ਇਹ ਟ੍ਰੈਂਡ ਆਪਾਂ ਨੂੰ ਆਮ ਤੌਰ ਤੇ ਦੇਖਣ ਨੂੰ ਮਿਲਦਾ ਕਿ ਅੰਦੋਲਨਾਂ ਦੌਰਾਨ ਕਿਸਾਨ ਅੰਦੋਲਨਾਂ ਦੌਰਾਨ ਜ਼ਿਆਦਾਤਰ ਜਿਹੜੀ ਛੋਟੀ ਕਿਸਾਨੀ ਹੈ ਉਹ ਅੱਗੇ ਹੁੰਦੀ ਹੈ ਤੇ ਉਹਨਾਂ ਦੀ ਹੀ ਸ਼ਹਾਦਤ ਹੁੰਦੀ ਹੈ ਤੇ ਲਗਾਤਾਰ ਕਿਸਾਨ ਅੰਦੋਲਨ ਤੇ ਆਰੋਪ ਲਾਏ ਜਾਂਦੇ ਨੇ ਕਿ ਇਹ ਤਾਂ ਧਨਾੜ ਕਿਸਾਨ ਨੇ, ਇਹਨਾਂ ਕੋਲ ਵੱਡੀਆਂ ਗੱਡੀਆਂ ਨੇ ਤੇ ਤਾਂ ਬਹੁਤ ਜ਼ਿਮੀਦਾਰ ਨੇ ਵੱਡੇ ਪਰ ਤੁਸੀਂ ਇਹ ਦੇਖੋ ਕਿ ਜਦੋਂ ਕਿਸਾਨ ਅੰਦੋਲਨ ਦੌਰਾਨ ਸ਼ਹਾਦਤ ਦੀ ਗੱਲ ਹੁੰਦੀ ਹੈ ਜਾਂ ਫਿਰ ਆਪਾਂ ਡੇਟਾ ਵੀ ਕੱਢਦੇ ਹਾਂ ਤਾਂ ਛੋਟੀ ਕਿਸਾਨੀ ਜ਼ਿਆਦਾਤਰ ਆਪਾਂ ਨੂੰ ਅੰਦੋਲਨ 'ਚ ਮਿਲਦੀ ਆ। ਕ੍ਰਾਈਸਿਸ 'ਚ ਵੀ ਛੋਟੀ ਕਿਸਾਨੀ ਹੈ ਜਾਂ ਫਿਰ ਦਰਮਿਆਨੀ ਕਿਸਾਨੀ ਹੈ ਤੇ ਉਹੀ ਲੜਨ ਵਾਸਤੇ ਅੱਗੇ ਹੁੰਦੇ ਨੇ ਪਰ ਉਹਨਾਂ ਨੂੰ ਬਦਨਾਮ ਵੀ ਕੀਤਾ ਜਾਂਦਾ ਹੈ। ਤੇ ਸ਼ੁਭਕਰਮਨ ਦੀ ਮੌਤ ਤੋਂ ਬਾਅਦ ਜਿਹੜੇ ਕਿ ਬੀਜੇਪੀ ਦੀ ਆਈਟੀ ਸੈੱਲ ਵਾਲੇ ਹੋ ਗਏ ਫਿਰ ਦੂਜੇ ਲੋਕ ਹੋ ਗਏ ਉਹਨਾਂ ਨੇ ਖਾਸਾ ਇਸ ਮੁੱਦੇ ਨੂੰ ਸੈਂਸਿਟਿਵਲੀ ਡੀਲ ਕਰਨ ਦੀ ਬਜਾਏ ਇਹਨੂੰ ਟ੍ਰੋਲ ਕੀਤਾ ਗਿਆ ਕਿ ਇੱਕ ਖਾਲਿਸਤਾਨੀ ਮਾਰਿਆ ਗਿਆ, ਇੱਕ ਅੱਤਵਾਦੀ ਮਾਰਿਆ ਗਿਆ, ਇਸ ਕਿਸਮ ਦੀ ਚੀਜ਼ਾਂ ਲਿਖੀਆਂ ਗਈਆਂ। ਕਈਆਂ ਨੇ ਤਾਂ ਇਹ ਵੀ ਲਿਖਿਆ ਕਿ ਹਰਿਆਣਾ ਪੁਲਿਸ ਤੁਮ ਗੋਲੀ ਚਲਾਓ ਹਮ ਤੁਮਾਰੇ ਸਾਥ ਹੈ, ਇਸ ਕਿਸਮ ਕੇ ਨਾਰੇ ਲਾਏ ਗਏ ਤੇ ਇਹ ਕਿਤੇ ਨਾ ਕਿਤੇ ਜਿਹੜੀ ਮੈਂਟੈਲਿਟੀ ਹੈ ਬਹੁਸੰਖਿਅਕ ਸਮਾਜ ਦੀ ਜਿਹਨੂੰ ਆਪਾਂ ਜੈਨੋਸਾਈਡਲ ਇੰਪਲਸਿਸ ਕਹੀਏ ਉਹ ਸਾਨੂੰ ਦੇਖਣ ਨੂੰ ਮਿਲੀਆਂ ਕਿ ਇਹ ਲੋਕ ਕਿਸ ਕਿਸਮ ਦੇ ਹੈਗੇ ਆ ਜਿਹੜੇ ਕਿ ਅੰਨਦਾਤਾ ਤੇ ਹੀ ਗੋਲੀ ਚਲਾਉਣ ਤੇ ਖੁਸ਼ੀ ਮਨਾ ਰਹੇ ਨੇ ਤੇ ਇਹਨਾਂ ਦੀ ਮਤਲਬ ਮੈਂ ਤਾਂ ਇਹ ਮੰਨਦਾ ਕਿ ਇਹ ਇਨਸਾਨ ਵਜੋਂ ਮਰ ਚੁੱਕੇ ਨੇ ਤੇ ਇਹਨਾਂ ਨੇ ਐਡੇ ਭੱਦੇ ਕਮੈਂਟ ਕੀਤੇ ਕਿ ਪੜ੍ਹਦਿਆਂ ਮੇਰੇ ਤਾਂ ਸਰ ਘੁੰਮ ਰਿਹਾ ਸੀਗਾ। ਤੇ ਕਿਸਾਨ ਅੰਦੋਲਨ ਹੁਣ ਇਦਾਂ ਦੀ ਸਥਿਤੀ ਤੇ ਖੜਾ ਹੋ ਗਿਆ ਕਿ ਜਿੱਥੇ ਜਿਹੜਾ ਪੁਲਿਸ ਦਾ ਤਸੱਦਦ ਹੈ ਪੈਰਾਮਿਲਟਰੀ ਫੋਰਸਿਸ ਦਾ ਤਸੱਦਦ ਹੈ ਉਹ ਬਹੁਤ ਜ਼ਿਆਦਾ ਹੈਗਾ ਤੇ ਕੋਈ ਵੀ ਉਹਦੇ ਵਾਸਤੇ ਆਵਾਜ਼ ਉਠਾਉਣ ਲਈ ਤਿਆਰ ਨਹੀਂ ਹੈ। ਹਾਲਾਂਕਿ ਜਿਹੜੇ ਵਿਪਕਸ਼ੀ ਆਗੂ ਹੈਗੇ ਉਹਨਾਂ ਨੇ ਆਪਣੇ ਬਿਆਨ ਦੇ ਕੇ ਸਾਰ ਲਿਆ, ਉਹਨਾਂ ਨੇ ਕੋਈ ਸੀਰੀਅਸ ਉਸ ਤੋਂ ਕਾਲ ਵਗੈਰਾ ਨਹੀਂ ਦਿੱਤੀ, ਨਾ ਤਾਂ ਕਾਂਗਰਸ ਨੇ ਦਿੱਤੀ ਹੈ ਨਾ ਫਿਰ ਹੋਰ ਅਕਾਲੀ ਦਲ ਨੇ ਕਿ ਬਈ ਅਸੀਂ ਰੋਡ ਜਾਮ ਕਰਾਂਗੇ ਜਾਂ ਫਿਰ ਕਾਲਾ ਦਿਨ ਮਨਾਵਾਂਗੇ ਜਾਂ ਫਿਰ ਅਮਿਤ ਸ਼ਾਹ ਦਾ ਘਿਰਾਓ ਕਰਾਂਗੇ। ਅਮਿਤ ਸ਼ਾਹ ਦਾ ਇਸਤੀਫਾ ਤੱਕ ਵੀ ਬਹੁਤ ਸਾਰੇ ਜਿਹੜੀ ਵਿਪਕਸ਼ੀ ਪਾਰਟੀਆਂ ਦੇ ਵਿਪਕਸ਼ੀ ਆਗੂ ਹੈ ਉਹਨਾਂ ਨੇ ਨਹੀਂ ਮੰਗਿਆ ਜਦਕਿ ਗ੍ਰਹਿ ਮੰਤਰੀ ਦਾ ਘੱਟੋ ਘੱਟ ਇਸਤੀਫਾ ਮੰਗਿਆ ਹੀ ਜਾਣਾ ਚਾਹੀਦਾ ਕਿਉਂਕਿ ਕਿਸਾਨਾਂ ਤੇ ਸਿੱਧੇ ਗੋਲੀ ਚਲਾਉਣ ਦੇ ਆਦੇਸ਼ ਮਤਲਬ ਕਿਵੇਂ ਹੋ ਸਕਦੇ ਆ। ਮੈਂ ਆਪ ਜੀ ਨੂੰ ਇਹ ਵੀ ਦੱਸ ਦਿੰਦਾ ਕਿ ਸਿੱਧੇ ਗੋਲੀ ਚਲਾਉਣ ਦੇ ਆਦੇਸ਼ ਉਦੋਂ ਹੀ ਹੁੰਦੇ ਜਦੋਂ ਜਿਹੜੇ ਸਾਹਮਣੇ ਲੋਕ ਹੁੰਦੇ ਆ ਉਹ ਵੀ ਹਥਿਆਰਬੰਦ ਹੁੰਦੇ ਆ ਪਰ ਆਪਾਂ ਨੂੰ ਪਤਾ ਹੈ ਕਿ ਇੱਥੇ ਜਿਹੜੇ ਕਿਸਾਨ ਸੀਗੇ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀਗੇ, ਸਾਰੇ ਵਿਚਾਰੇ ਆਪਣੇ ਝੰਡਿਆਂ ਨਾਲ ਕਿਸਾਨੀ ਝੰਡਿਆਂ ਨਾਲ ਅੱਗੇ ਵਧ ਰਹੇ ਸੀਗੇ, ਪੀਸਫੁਲ ਸੀਗੇ ਤੇ ਉਹਨਾਂ ਤੇ ਸਿੱਧੇ ਗੋਲੀ ਚਲਾਉਣ ਦੇ ਆਦੇਸ਼ ਦਿੱਤੇ ਗਏ। ਇੱਥੇ ਕੋਈ ਜੰਗ ਥੋੜੀ ਨਾ ਲੱਗੀ ਹੋਈ ਸੀ ਤੇ ਇਹਨਾਂ ਨੇ ਜਿਹੜਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਹੈਗਾ ਉਹਨੂੰ ਇੱਕ ਹਿਸਾਬ ਨਾਲ ਹਰਿਆਣਾ ਜਿਹੜਾ ਕਿ
ਕਿ ਭਾਰਤ ਪਾਕਿਸਤਾਨ ਦਾ ਬਾਰਡਰ ਹੈ, ਹਾਲਾਂਕਿ ਅਸੀਂ ਤਾਂ ਉਸ ਜੰਗ ਦੇ ਵੀ ਖਿਲਾਫ ਹਾਂ, ਪਰ ਉਸ ਕਿਸਮ ਦਾ ਮਾਹੌਲ ਬਣਾ ਕੇ ਇਹਨਾਂ ਨੇ ਕਿਸਾਨਾਂ ਤੇ ਸਿੱਧੇ ਗੋਲੀਆਂ ਵਰਾਈਆਂ ਨੇ, ਜਿਹਦੀ ਜਾਂਚ ਵੀ ਹੋਣੀ ਚਾਹੀਦੀ ਤੇ ਬਣਦੀ ਕਾਰਵਾਈ ਵੀ ਹੋਣੀ ਚਾਹੀਦੀ ਤੇ ਗ੍ਰਹਿ ਮੰਤਰੀ ਦਾ ਘੱਟੋ ਘੱਟ ਇਸਤੀਫਾ ਹੋਣਾ ਚਾਹੀਦਾ। ਇਹ ਕਿਹੋ ਜਿਹਾ ਗ੍ਰਹਿ ਮੰਤਰੀ ਹੈ ਜਿਹੜਾ ਕਿ ਇਹ ਆਰਡਰ ਦੇ ਰਿਹਾ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਹਾਲਤ 'ਚ ਦਿੱਲੀ ਨਹੀਂ ਜਾਣ ਦੇਣਾ, ਤੇ ਜੇ ਉਹ ਅੱਗੇ ਵਧਣ ਤੇ ਉਹਨਾਂ ਤੇ ਸਿੱਧੀ ਗੋਲੀ ਮਾਰੋ, ਜਦਕਿ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ, ਸਾਰੇ ਬਿਲਕੁਲ ਪੀਸਫੁਲੀ ਸੀਗੇ। ਦੂਜੀ ਆਪਾਂ ਗੱਲ ਕਰ ਲਈਏ ਕਿ ਪੂਰਵ ਗਵਰਨਰ ਸਤਿਆਪਾਲ ਮਲਿਕ ਜਿਹੜੇ ਕਿ ਸਾਬਕਾ ਗਵਰਨਰ ਨੇ ਜੰਮੂ ਕਸ਼ਮੀਰ ਦੇ, ਉਹਨਾਂ ਤੇ ਅੱਜ 30 ਠਿਕਾਣਿਆਂ ਤੇ CBI ਦੇ ਛਾਪੇ ਚੱਲੇ ਨੇ। ਆਪਾਂ ਨੂੰ ਪਤਾ ਹੈ ਕਿ CBI ਨੇ ਛਾਪੇ ਮਾਰੇ ਆ, ਉਹ ਉਹਨਾਂ ਦੇ ਇੱਕ ਹਿਸਾਬ ਨਾਲ ਕਾਰਵਾਈ ਬਣਦੀ ਨਹੀਂ, ਕਿਉਂਕਿ ਉਹ ਜਿਹੜੇ ਮਾਮਲੇ ਤੇ ਛਾਪੇ ਮਾਰੇ ਗਏ ਆ ਜਿਨ੍ਹਾਂ 'ਚ ਜਿਹੜੇ ਕਿ 2200 ਕਰੋੜ ਦੀ ਡੀਲ ਸੀਗੀ, ਉਹ ਡੀਲ ਬਾਰੇ ਵੀ ਖੁਲਾਸਾ ਸਤਿਆਪਾਲ ਮਲਿਕ ਨੇ ਖੁਦ ਕੀਤਾ ਸੀਗਾ। ਪਰ ਹੁਣ CBI ਉਹਨਾਂ ਨੂੰ ਹੀ ਟਾਰਗੇਟ ਕਰ ਰਹੀ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਕਿਸਾਨ ਅੰਦੋਲਨ ਦੌਰਾਨ ਉਹ ਲਗਾਤਾਰ ਬੋਲਦੇ ਨੇ, ਕਿਸਾਨਾਂ ਦੇ ਹੱਕ 'ਚ ਬੋਲਦੇ ਨੇ, ਤੇ ਉਹ ਲਗਾਤਾਰ ਇਹ ਕਹਿੰਦੇ ਨੇ ਕਿ ਮੈਂ ਵੀ ਕਿਸਾਨਾਂ ਨਾਲ ਖੜਿਆ। ਤੇ ਉਹਨਾਂ ਜਿਹੜਾ ਸਤਿਆਪਾਲ ਮਲਿਕ ਕਿਸਾਨਾਂ ਨਾਲ ਆ ਕੇ ਖੜੇ ਹੋਏ ਨੇ, ਉਹਦੇ ਤੇ ਹੀ ਉਹਨਾਂ ਨੇ ਕਾਰਵਾਈ ਕੀਤੀ ਹੈ CBI ਨੇ। ਤੇ ਇਹਨੂੰ ਆਪਾਂ ਦੇਖੀਏ ਤਾਂ ਇਹ ਕਾਰਵਾਈ ਬਣਦੀ ਨਹੀਂ ਸੀਗੀ, ਪਰ ਉਹਨਾਂ ਤੇ ਕਾਰਵਾਈ ਹੋਈ ਹੈ। ਇੱਦਾਂ ਹੀ ਅਰਵਿੰਦ ਕੇਜਰੀਵਾਲ ਨੂੰ ਅੱਜ ED ਨੇ 7ਵਾਂ ਸੰਮਨ ਭੇਜਿਆ ਹੈ। ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ ਹੈ ਕਿ ਤੁਸੀਂ ਲਗਾਤਾਰ 7 ਸੰਮਨ ਭੇਜ ਚੁੱਕੇ ਹੋ, ਤੁਸੀਂ ਘੱਟੋ ਘੱਟ ਜਿਹੜਾ ਤੁਸੀਂ ਕੋਰਟ ਦੀ ਜਿਹੜੀ ਜਜਮੈਂਟ ਹੈਗੀ ਆ ਉਹਦੀ ਤਾਂ ਵੇਟ ਕਰੋ, ਕਿਉਂਕਿ ਇਹ ਮਾਮਲਾ ਕੋਰਟ 'ਚ ਗਿਆ ਹੋਇਆ ਹੈ ਤੇ ਕੋਰਟ ਨੇ ਇਹਦੇ ਤੇ ਫੈਸਲਾ ਦੇਣਾ ਹੈ ਕਿ ED ਦੀ ਕਾਰਵਾਈ ਜਾਇਜ਼ ਹੈ ਜਾਂ ਨਜਾਇਜ਼ ਹੈ। ਇਹਦੇ ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਟੀਮ ਹੈਗੀ ਆ ਉਹ ਵੀ ਲਗਾਤਾਰ ਕਹਿ ਰਹੀ ਹੈ ਕਿ ਘੱਟੋ ਘੱਟ ਕੋਰਟ ਦੀ ਜਜਮੈਂਟ ਦਾ ਵੇਟ ਕਰਨਾ ਚਾਹੀਦਾ, ਪਰ ED ਲਗਾਤਾਰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਤੰਗ ਕਰ ਰਹੀ ਹੈ। ਤੇ ਅੱਜ ਜਿਹੜਾ ਨਰਿੰਦਰ ਮੋਦੀ ਦਾ ਬਿਆਨ ਸੀਗਾ ਗੁਜਰਾਤ ਤੋਂ, ਉਹ ਇੱਕ ਕੋਆਪਰੇਟਿਵ ਹੈਗੀ ਆ ਉੱਥੇ ਦੁੱਧ ਵਾਲੀ, ਉਹਦੇ ਉਦਘਾਟਨ ਤੇ ਗਏ ਸੀ। ਉਹਦਾ ਗੋਲਡਨ ਉਦਘਾਟਨ ਸੀਗਾ, ਯਾਨੀ ਕਿ ਉਹਦੇ ਕੋਈ 50-100 ਸਾਲ ਪੂਰੇ ਹੋ ਰਹੇ ਸੀਗੇ, ਤੇ ਉਹਦੇ ਤੇ ਗਏ ਸੀ। ਉੱਥੋਂ ਬੋਲਦੇ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਕਲਿਆਣ ਵਾਸਤੇ ਕੰਮ ਕਰਦੇ ਹਾਂ, ਅਸੀਂ ਦੇਖੋ ਜਿਹੜਾ ਗੋਧਨ ਹੈ ਜਾਂ ਫਿਰ ਅਸੀਂ ਉਹਨਾਂ ਦੀ ਇਨਕਮ ਹੈ, ਇਸ ਕਿਸਮ ਦੀ ਚੀਜ਼ਾਂ ਅਸੀਂ ਬਹੁਤ ਸਾਰਿਆਂ 'ਚ ਵਾਧਾ ਕੀਤਾ ਹੈ। ਪਰ ਸੱਚਾਈ ਇਹ ਹੈ ਕਿ ਕੱਲ੍ਹ ਯਾਨੀ ਕਿ 21 ਫਰਵਰੀ ਨੂੰ ਉਹਨਾਂ ਦੀ ਪੁਲਿਸ ਨੇ ਇੱਕ ਨੌਜਵਾਨ ਕਿਸਾਨ ਦੀ ਜਾਨ ਲੈ ਲਈ ਹੈ। ਇਹ ਕੋਈ ਕਿਸਾਨ, ਇਹਨੂੰ ਕੋਈ ਵੀ ਕਿਸਾਨਾਂ ਦਾ ਕਲਿਆਣ ਨਹੀਂ ਕਹਿ ਸਕਦਾ, ਪਰ ਉਹ ਅੱਜ ਸ਼ਰੇਆਮ ਉੱਥੇ ਇਹ ਦਿਖਾਵਾ ਕਰ ਰਹੇ ਸੀਗੇ ਕਿ ਅਸੀਂ ਪਤਾ ਨਹੀਂ ਕਿਸਾਨਾਂ ਦਾ ਕਿੰਨਾ ਭਲਾ ਕਰਨਾ ਚਾਹੁੰਦੇ ਆ। ਇਹਦੇ ਤੇ ਰਾਹੁਲ ਗਾਂਧੀ ਦਾ ਬਿਆਨ ਵੀ ਆਇਆ। ਖਾਲੀ ਬਿਆਨ ਦੇ ਕੇ ਰਾਹੁਲ ਗਾਂਧੀ ਨੂੰ ਨਹੀਂ ਸਾਰਨਾ ਚਾਹੀਦਾ, ਬਲਕਿ ਇਹਦੇ ਤੇ ਇੱਕ ਮੂਵਮੈਂਟ ਵੀ ਬਿਲਡ ਕਰਨ ਦੀ ਲੋੜ ਹੈਗੀ ਆ। ਆਪਾਂ ਨੂੰ ਪਤਾ ਕਿ 60 ਤੋਂ 70% ਜਿਹੜੇ ਭਾਰਤ ਮੁਲਕ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ ਉਹ ਖੇਤੀਬਾੜੀ ਤੇ ਗ੍ਰਾਮੀਣ ਯਾਨੀ ਕਿ ਪਿੰਡੂ ਪਾਪੂਲੇਸ਼ਨ ਹੈਗੀ ਆ, ਕਿਤੇ ਨਾ ਕਿਤੇ ਉਹ ਖੇਤੀਬਾੜੀ ਤੇ ਡਿਪੈਂਡੈਂਟ ਵੀ ਹੈਗੀ ਆ। ਤੇ ਉਹਨਾਂ ਨੂੰ ਜਿਹੜੇ ਕਿ ਪਿੰਡੂ ਲੋਕ ਹੈਗੇ ਆ ਜਿਸ ਕ੍ਰਾਈਸਿਸ ਤੇ ਫਸੇ ਹੋਏ ਨੇ, ਤੇ ਉਹ ਜਿਸ ਹਿਸਾਬ ਨਾਲ ਐਜੀਟੇਟਿਡ ਨੇ, ਅੰਦੋਲਿਤ ਨੇ, ਉਸ ਹਿਸਾਬ ਨਾਲ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਖੜ ਕੇ ਕੋਈ ਨਾ ਕੋਈ ਐਜੀਟੇਸ਼ਨ ਬਿਲਡ ਕਰਨਾ ਚਾਹੀਦਾ। ਉਹ ਖਾਲੀ ਬਿਆਨ ਦੇ ਕੇ ਸਾਰੇ ਨੇ, ਹਾਲਾਂਕਿ ਉਹਨਾਂ ਦਾ ਬਿਆਨ ਕਾਬਿਲੇ ਤਾਰੀਫ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਜਦੋਂ ਕਿਸਾਨ MSP ਮੰਗ ਰਹੇ ਨੇ ਉਦੋਂ ਉਹ ਜਿਹੜੀ ਸਰਕਾਰ ਹੈ ਉਹ ਕਿਸਾਨਾਂ ਨੂੰ ਗੋਲੀ ਮਾਰ ਰਹੀ ਹੈ, ਤੇ ਉਹਨਾਂ ਨੂੰ ਸਤਿਆਪਾਲ ਮਲਿਕ ਦਾ ਵੀ ਜ਼ਿਕਰ ਕੀਤਾ, ਹੋਰ ਲੋਕਾਂ ਦਾ ਵੀ ਜ਼ਿਕਰ ਕੀਤਾ, ਪਰ ਉਹਨਾਂ ਨੂੰ ਇੱਕ ਠੋਸ ਏਜੰਡੇ 'ਚ ਮਤਲਬ ਇੱਕ ਐਜੀਟੇਸ਼ਨ ਜਾਂ ਫਿਰ ਕਿਸਾਨਾਂ ਦੇ ਨਾਲ ਮੋਢਾ ਲਾ ਕੇ ਕੋਈ ਅੰਦੋਲਨ ਬਿਲਡ ਕਰਨਾ ਚਾਹੀਦਾ। ਤੇ ਘੱਟੋ ਘੱਟ ਜਿਹੜਾ ਗ੍ਰਹਿ ਮੰਤਰੀ ਹੈ ਅਮਿਤ ਸ਼ਾਹ ਹੈ, ਉਹਦਾ ਤਾਂ ਇਸਤੀਫਾ ਉਹਨਾਂ ਨੂੰ ਮੰਗਣਾ ਹੀ ਚਾਹੀਦਾ। ਇਹ ਸਾਰੀ ਕਿਸਾਨ ਪੋਲਿਟਿਕਸ ਤੇ ਮਤਲਬ ਇਹਦੇ 'ਚ ਜਿਹੜੀ ਵਿਪਕਸ਼ੀ ਪਾਰਟੀਆਂ ਹੈਗੀਆਂ ਉਹ ਜ਼ਰੂਰ ਪੋਲਿਟਿਕਸ ਕਰ ਰਹੀਆਂ ਨੇ, ਉਹਨਾਂ ਨੂੰ ਪੋਲਿਟਿਕਸ ਕਰਨੀ ਵੀ ਚਾਹੀਦੀ, ਕਿਉਂਕਿ ਕਿਸਾਨਾਂ ਦੀ ਜਿਹੜੀ ਜਾਨ ਹੈ ਯਾਨੀ ਕਿ ਫਾਰਮਰਸ ਲਾਈਵ ਮੈਟਰਸ, ਜਿਹੜੀ ਕਿਸਾਨਾਂ ਦੀ ਜਾਨ ਹੈ ਉਹਦੀ ਵੀ ਇੱਕ ਕੀਮਤ ਹੈਗੀ ਆ। ਤੇ ਉਹਨੂੰ ਬਚਾਉਣ ਵਾਸਤੇ ਵਿਪਕਸ਼ੀ ਪਾਰਟੀਆਂ ਨੂੰ ਇੱਕ ਵੱਡਾ ਮੂਵਮੈਂਟ ਬਿਲਡ ਕਰਨ ਦੀ ਲੋੜ ਹੈ। ਕਿਸਾਨ ਤਾਂ ਆਲਰੇਡੀ ਐਜੀਟੇਟਿਡ ਨੇ, ਉਹਨਾਂ ਨੇ ਕੋਈ ਮੋਰਚਾ ਨਹੀਂ ਛੱਡਿਆ, ਐਡੀ ਹੈਵੀ ਸੈਲਿੰਗ ਹੋਈ, ਐਡੇ ਉੱਥੇ ਗੋਲੇਬਾਰੀ ਹੋਏ, ਉਹ ਹਜੇ ਵੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਟਿਕੇ ਹੋਏ ਨੇ। ਹੁਣ ਜਿਹੜੇ ਇਸ ਮੁਲਕ ਦੇ ਦੂਜੇ ਲੋਕ ਹੈਗੇ ਆ, ਹਿਊਮਨ ਰਾਈਟ ਡਿਫੈਂਡਰਸ ਹੈਗੇ ਆ, ਸਿਵਲ ਸੁਸਾਇਟੀ ਦੇ ਲੋਕ ਹੈਗੇ ਆ, ਡਾਕਟਰ, ਵਕੀਲ, ਸਟੂਡੈਂਟਸ, ਜਿੰਨੇ ਵੀ ਲੋਕ ਹੈਗੇ ਆ ਜਾਂ ਫਿਰ ਵਿਪਕਸ਼ੀ ਪਾਰਟੀਆਂ ਦੇ ਆਗੂ ਹੈਗੇ ਆ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਕਿਸਾਨਾਂ ਤੇ ਸਿੱਧੀ ਗੋਲੀਆਂ ਵਰਾਈਆਂ ਜਾ ਰਹੀਆਂ, ਉਹਨਾਂ ਨੂੰ ਵੀ ਇੱਕ ਮੂਵਮੈਂਟ ਬਿਲਡ ਕਰਨ ਦੀ ਲੋੜ ਹੈ। ਇਹ ਮੌਕੇ ਦੀ ਜ਼ਰੂਰਤ ਵੀ ਹੈ। ਤੇ ਅੱਜ ਰਜਿੰਦਰਾ ਹਸਪਤਾਲ 'ਚ
ਜਦੋਂ ਕਿਸਾਨ ਆਗੂ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਉਦੋਂ ਉਹਨਾਂ ਨੇ ਅਪੀਲ ਵੀ ਕੀਤੀ ਹੈ ਸਾਰੇ ਮੁਲਕ ਦੇ ਲੋਕਾਂ ਨੂੰ ਕਿ ਤੁਸੀਂ ਇਹਨਾਂ ਦੇ ਉਲਟ ਬੋਲੋ ਤੇ ਇਹ ਜਿਹੜਾ ਕੁਝ ਵਾਪਰ ਰਿਹਾ ਹੈ, ਇੱਕ ਤਾਂ ਇਹ ਵੀ ਦੇਖੋ ਕਿ ਖਾਲੀ ਇਹ ਪੁਲਿਸ ਐਕਸ਼ਨ ਨਹੀਂ ਹੈ, ਇਹ ਪੈਰਾਮਿਲਟਰੀ ਐਕਸ਼ਨ ਵੀ ਹੈ, ਕਿਉਂਕਿ ਉੱਥੇ ਜਿਹੜੀ ਸ਼ੈਲਿੰਗ ਹੋਈ ਹੈ ਉਹ ਪੁਲਿਸ ਨਹੀਂ ਕਰ ਸਕਦੀ। ਉੱਥੇ ਜਿਹੜੀ ਰਬੜ ਦੀ ਬੁਲਟਾਂ ਬਣਾਈਆਂ ਗਈਆਂ ਫਿਰ ਸਿੱਧੀਆਂ ਗੋਲੀਆਂ ਮਾਰੀਆਂ, ਉਹ ਖਾਲੀ ਪੁਲਿਸ ਦੇ ਹੱਥ ਦੀ ਗੱਲ ਵਸ ਦੀ ਗੱਲ ਨਹੀਂ ਹੈ, ਉਹ ਉੱਥੇ ਪੈਰਾਮਿਲਟਰੀ ਫੋਰਸਿਸ ਬਹੁਤ ਵੱਡੇ ਉਸ ਨਾਲ ਲੱਗੀ ਹੋਈ ਸੀ, ਜੱਥੇ ਉਹਨਾਂ ਦੇ ਬਹੁਤ ਵੱਡੇ ਸੀਗੇ। ਤੇ ਅੱਜ ਹਰਿਆਣੇ 'ਚ ਇੰਟਰਨੈਟ ਵੀ ਬੈਨ ਐਕਸਟੈਂਡ ਕਰਤਾ ਗਿਆ ਹੈਗਾ ਤੇ ਉਹ 24 ਤੱਕ ਕਰ ਦਿੱਤਾ ਗਿਆ ਹੈਗਾ ਤੇ ਇੰਟਰਨੈਟ ਵੀ ਹਰਿਆਣੇ 'ਚ ਲਗਾਤਾਰ ਬੈਨ ਹੈ। ਤੇ ਸਾਡੇ ਜਿਹੜੇ ਟਵਿੱਟਰ ਅਕਾਊਂਟ ਹੈਗੇ ਉਹਦੇ ਤੇ ਵੀ ਅੱਜ ਗਲੋਬਲ ਟਵਿੱਟਰ ਆਊਟਰੀਚ ਦੀ ਇੱਕ ਸਟੇਟਮੈਂਟ ਆਈ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੇ ਡਿਸੀਜਨ ਨਾਲ ਸਹਿਮਤ ਨਹੀਂ। ਭਾਰਤ ਸਰਕਾਰ ਨੇ ਉਹਨਾਂ ਨੂੰ ਕਿਸਾਨ ਅੰਦੋਲਨ ਨਾਲ ਰਿਲੇਟਿਡ ਟਵਿੱਟਰ ਅਕਾਊਂਟਾਂ ਨੂੰ ਤੇ ਟਵੀਟਾਂ ਨੂੰ ਡਿਲੀਟ ਕਰਨ ਲਈ ਕਿਹਾ ਸੀ, ਜਿਸ 'ਚ ਮੇਰਾ ਖੁਦ ਦਾ ਮਨਦੀਪ ਪੁਨੀਆ ਦਾ ਟਵਿੱਟਰ ਅਕਾਊਂਟ ਵੀ ਇੰਡੀਆ 'ਚ ਵਿਦਹੈਲਡ ਕਰ ਰੱਖਿਆ। ਮੇਰਾ ਕੰਟੈਂਟ ਇੰਡੀਆ 'ਚ ਨਹੀਂ ਦਿਖਾਈ ਦਿੰਦਾ। ਤੇ ਗਾਂव ਸਵੇਰਾ ਦਾ ਇੱਕ ਮੁੰਡਾ ਹੈਗਾ ਸੰਦੀਪ ਸਿੰਘ ਪੰਜਾਬ ਤੋਂ, ਉਹ ਵੀ ਪੱਤਰਕਾਰ ਹੈ। ਰਤਨ ਧਾਲੀਵਾਲ ਦਾ ਹੈਗਾ, ਜਾਂ ਫਿਰ ਹੋਰ ਕਿਸਾਨ ਮਜ਼ਦੂਰ ਮੋਰਚਾ, ਤੇਜਵੀਰ ਸਿੰਘ, ਗੁਰਪ੍ਰੀਤ ਸੰਘਾ, ਇਹ ਬਹੁਤ ਸਾਰੇ ਟਵਿੱਟਰ ਅਕਾਊਂਟ ਹੈਗੇ ਆ ਜਿਨ੍ਹਾਂ ਨੂੰ ਇੰਡੀਆ 'ਚ ਵਿਦਹੈਲਡ ਕੀਤਾ ਗਿਆ ਹੈਗਾ, ਯਾਨੀ ਕਿ ਉਹਨਾਂ ਦਾ ਕੰਟੈਂਟ ਇੰਡੀਆ 'ਚ ਨਹੀਂ ਦਿਖਦਾ। ਤੇ ਟਵਿੱਟਰ ਨੇ ਆਪਣੀ ਸਟੇਟਮੈਂਟ 'ਚ ਕਿਹਾ ਕਿ ਸਾਨੂੰ ਇਹ ਜਿਹੜੇ ਟਵਿੱਟਰ ਅਕਾਊਂਟ ਹੈ ਇਹਨਾਂ ਨੂੰ ਬੈਨ ਕਰਨ ਲਈ ਕਿਹਾ ਗਿਆ ਸੀਗਾ, ਪਰ ਅਸੀਂ ਇਹ ਸਿਰਫ ਇੰਨਾ ਕੀਤਾ ਕਿ ਅਸੀਂ ਇਹਨਾਂ ਅਕਾਊਂਟਾਂ ਨੂੰ ਇੰਡੀਆ ਤੋਂ ਡੀਐਕਟੀਵੇਟ ਕਰਤਾ, ਬਾਕੀ ਬਾਹਰ ਇਹਨਾਂ ਦੇ ਕੰਟੈਂਟ ਨੂੰ ਦੇਖ ਸਕਦੇ ਹਾਂ। ਹਾਲਾਂਕਿ ਅਸੀਂ ਫ੍ਰੀ ਸਪੀਚ ਨਾਲ ਖੜੇ ਹਾਂ ਤੇ ਜਿਹੜੀ ਇੰਡੀਅਨ ਗਵਰਨਮੈਂਟ ਦੀ ਜਿਹੜੀ ਕਾਰਵਾਈ ਹੈ ਇਹਦੇ ਨਾਲ ਅਸਹਿਮਤ ਹੈਗੇ ਆ, ਇਹਦੇ ਨਾਲ ਸਹਿਮਤ ਨਹੀਂ ਹੈਗੇ ਆ। ਪਰ ਉਹਨਾਂ ਨੇ ਕਿਹਾ ਕਿ ਇਹ ਸਾਡੇ ਐਕਟ ਦੇ ਅਕੋਰਡਿੰਗ, ਸਾਡੇ ਕੰਟਰੀ ਦੇ ਐਕਟ ਦੇ ਅਕੋਰਡਿੰਗ ਜਿਹੜੇ ਕਿਸਾਨ ਅੰਦੋਲਨ ਨਾਲ ਰਿਲੇਟਿਡ ਜਿਹੜੇ ਟਵਿੱਟਰ ਅਕਾਊਂਟ ਹੈਗੇ ਆ ਇਹ ਇੱਥੇ ਕ੍ਰਿਮੀਨਲ ਐਕਟੀਵਿਟੀ ਕਰ ਰਿਹਾ ਤਾਂ ਬੰਦ ਕੀਤੇ ਗਏ ਨੇ। ਤੁਸੀਂ ਸਾਡਾ ਅਕਾਊਂਟ ਦੇਖੋਗੇ, ਸਾਡੇ ਅਕਾਊਂਟ ਦੇਖੋਗੇ, ਅਸੀਂ ਕੋਈ ਮਤਲਬ ਟਵਿੱਟਰ ਤੋਂ ਕੋਈ ਕਿਵੇਂ ਕ੍ਰਿਮੀਨਲ ਐਕਟੀਵਿਟੀ ਕਰ ਸਕਦਾ ਹੈ। ਮੇਰੇ ਜਿਸ ਟਵੀਟ ਨੂੰ ਗਾਂव ਸਵੇਰਾ ਦੇ ਜਿਸ ਟਵੀਟ ਨੂੰ ਉਹ ਬਣਾ ਕੇ ਗਾਂव ਸਵੇਰਾ ਦਾ ਟਵਿੱਟਰ ਅਕਾਊਂਟ ਵਿਦਹੈਲਡ ਕੀਤਾ ਗਿਆ, ਉਸ ਟਵੀਟ 'ਚ ਸਿਰਫ ਇੱਕ ਕਿਸਾਨ ਆਗੂ ਸਵਰਨ ਪੰਧੇਰ ਦੀ ਬਾਈਟ ਹੈਗੀ ਆ 15-20 ਸੈਕਿੰਡ ਦੀ, ਉਹ ਕੁਝ ਵੀ ਨਹੀਂ ਹੈ। ਉਹ ਕਿਸੇ ਕਿਸਾਨ ਆਗੂ ਦੀ ਬਾਈਟ ਜੇ ਆਪਾਂ ਆਪਣੇ ਟਵਿੱਟਰ ਅਕਾਊਂਟ ਤੇ ਪੋਸਟ ਕਰਦੇ ਹਾਂ ਤਾਂ ਉਹ ਕਿਵੇਂ ਓਫੈਂਸਿਵ ਹੋ ਜੂਗੀ, ਕਿਵੇਂ ਉਹ ਇੰਡੀਆ ਦੇ ਅਗੇਂਸਟ ਹੋ ਜੂਗੀ, ਇੰਡੀਆ ਦੇ ਲੋ ਦੇ ਮੁਤਾਬਕ ਕ੍ਰਿਮੀਨਲ ਐਕਟੀਵਿਟੀ ਹੋ ਜੂਗੀ, ਇਹ ਤਾਂ ਸਾਨੂੰ ਸਮਝ ਹੀ ਨਹੀਂ ਆ ਰਿਹਾ। ਪਰ ਇਹ ਟਵਿੱਟਰ ਨੂੰ ਇੰਡੀਅਨ ਗਵਰਨਮੈਂਟ ਨੇ ਡਾਇਰੈਕਸ਼ਨਸ ਦਿੱਤੀਆਂ, ਇਸ ਕਰਕੇ ਸਾਡੇ ਅਕਾਊਂਟ ਬੰਦ ਕੀਤੇ ਗਏ। ਇਹਦੇ ਤੇ ਵੀ ਖਾਸਾ ਰੌਲਾ ਪਿਆ, ਸਾਰੀ ਵਿਪਕਸ਼ੀ ਪਾਰਟੀਆਂ ਨੇ ਕਿਹਾ। ਅੱਜ ਮੈਨੂੰ ਵੀ ਬਹੁਤ ਸਾਰੇ ਵੱਡੇ ਅਦਾਰਿਆਂ ਦੇ BBC ਹੋਵੇ, ਅਲ ਜਜ਼ੀਰਾ ਹੋਵੇ, ਬਹੁਤ ਸਾਰੇ ਅਦਾਰਿਆਂ ਦੇ ਫੋਨ ਆਏ ਤੇ ਉਹਨਾਂ ਨੇ ਸਟੋਰੀਆਂ ਵੀ ਕਰਨੀਆਂ ਸ਼ੁਰੂ ਕਰਤੀਆਂ ਜਿਹੜੇ ਕਿ ਇੰਡੀਆ 'ਚ ਟਵਿੱਟਰ ਅਕਾਊਂਟ ਬੈਨ ਕੀਤੇ ਨੇ, ਕਿਉਂਕਿ ਟਵਿੱਟਰ ਦੀ ਗਲੋਬਲ ਟੀਮ ਤੋਂ ਸਟੇਟਮੈਂਟ ਆਉਣ ਤੋਂ ਬਾਅਦ ਇੱਥੇ ਖਾਸਾ ਰੌਲਾ ਪਿਆ ਹੋਇਆ। ਰੌਲਾ ਪੈਣਾ ਵੀ ਚਾਹੀਦਾ, ਕਿਉਂਕਿ ਤੁਸੀਂ ਦੇਖੋ ਜਿੰਨੇ ਵੀ ਕਿਸਾਨ ਆਗੂ ਹੈਗੇ ਆ, ਕਿਸਾਨ ਯੂਨੀਅਨਾਂ ਦੇ ਪੇਜ ਹੋਣ ਜਾਂ ਫਿਰ ਸਾਡੇ ਵਰਗੇ ਜਿਹੜੇ ਪੱਤਰਕਾਰ ਜਿਹੜੇ ਖੇਤੀਬਾੜੀ ਨੂੰ ਕਵਰ ਕਰਦੇ ਆ ਉਹਨਾਂ ਦੇ ਪੇਜ ਹੋਣ, ਉਹਨਾਂ ਦੇ ਅਕਾਊਂਟ ਹੋਣ, ਸਾਰੇ ਕੁਝ ਬੰਦ ਕਰ ਰੱਖਿਆ। ਮਤਲਬ ਜੇ ਅਸੀਂ ਕਮਿਊਨੀਕੇਟ ਵੀ ਕਰਨਾ ਹੋਵੇ ਕਿਸਾਨਾਂ ਨਾਲ ਜਾਂ ਫਿਰ ਅਸੀਂ ਕੋਈ ਇਨਫੋਰਮੇਸ਼ਨ ਪਾਸ ਔਨ ਕਰਨੀ ਹੋਵੇ, ਕੋਈ ਖਬਰ ਦਿਖਾਣੀ ਹੋ, ਕਿਵੇਂ ਦਿਖਾਵਾਂਗੇ? ਸਾਡੇ ਜੇ ਪਲੇਟਫਾਰਮ ਹੀ ਬੰਦ ਕਰ ਦਿੱਤੇ ਜਾਣਗੇ। ਇਹ ਮਤਲਬ ਇੱਕ ਹਿਸਾਬ ਨਾਲ ਸਾਡੇ ਜਿਹੜੀ ਸਪੀਚ, ਫ੍ਰੀ ਸਪੀਚ ਹੈਗੀ ਆ, ਫਰੀडम ਆਫ ਸਪੀਚ ਹੈਗੀ ਆ, ਉਹਦੇ ਤੇ ਹਮਲਾ ਹੈ। ਪਰ ਕੋਈ ਵੀ ਇਹਦੇ ਲਈ ਇੰਨੀ ਗੱਲ ਨਹੀਂ ਕਰ ਰਿਹਾ। ਹਾਲਾਂਕਿ ਅੱਜ ਟਵਿੱਟਰ ਦੀ ਸਟੇਟਮੈਂਟ ਹੈ, ਉਸ ਤੋਂ ਬਾਅਦ ਥੋੜਾ ਜਿਹਾ ਲੱਗ ਰਿਹਾ ਕਿ ਸਾਨੂੰ ਰਾਹਤ ਹੈ ਕਿ ਹੁਣ ਘੱਟੋ ਘੱਟ ਲੋਕਾਂ ਤੱਕ ਇਹ ਗੱਲ ਤਾਂ ਪਹੁੰਚੀ ਹੈ ਕਿ ਇੰਡੀਅਨ ਗਵਰਨਮੈਂਟ ਨੇ ਸਾਡੇ ਅਕਾਊਂਟ ਬੰਦ ਕਰਾਏ ਨੇ। ਇੱਕ ਗੱਲ ਹੋਰ ਕਿ ਅੱਗੇ ਮੋਰਚੇ ਦਾ ਕੀ ਬਣੂਗਾ, ਲਗਾਤਾਰ ਇਹ ਸਵਾਲ ਆ ਰਹੇ ਨੇ ਕਿ ਤੇ ਜਿਹੜੇ ਟ੍ਰੋਲਰਸ ਹੈਗੇ ਉਹ ਵੀ ਲਗਾਤਾਰ ਇਹ ਲਿਖ ਰਹੇ ਨੇ ਕਿ ਹੁਣ ਤੱਕ ਕਿਸਾਨ ਮੋਰਚਾ ਖਿੱਡ-ਮਿੰਡ ਹੋ ਗਿਆ, ਇਹ ਤਾਂ ਗਿਆ, ਟੁੱਟ ਗਿਆ, ਲਗਾਤਾਰ ਇਹ ਲਿਖਿਆ ਜਾ ਰਿਹਾ ਹੈ। ਪਰ ਮੈਂ ਦੱਸ ਦਿੰਦਾ ਕਿ 2 ਦਿਨ ਤੱਕ ਜਿਹੜਾ ਦਿੱਲੀ ਚਲੋ ਦਾ ਕੂਚ ਹੈਗਾ ਉਹ ਮੁਲਤਵੀ ਕੀਤਾ ਗਿਆ ਹੈਗਾ। ਕਿਸਾਨ ਆਗੂਆਂ ਨੇ ਕੱਲ ਰਾਤ ਨੂੰ ਸਟੇਟਮੈਂਟ ਦਿੰਦਿਆਂ ਕਿਹਾ ਕਿ ਅਸੀਂ 2 ਦਿਨ ਵਾਸਤੇ ਇਹਨੂੰ ਹੋਲਡ ਕਰਦੇ ਹਾਂ ਮੋਰਚੇ ਨੂੰ, ਤੇ ਮੋਰਚਾ ਸੰਭੂ ਤੇ ਖਨੌਰੀ ਬਾਰਡਰ ਤੇ ਚੱਲਦਾ ਰਹੂਗਾ ਤੇ ਅਸੀਂ ਇਹਦੀ ਤਫਤੀਸ਼ ਕਰਾਂਗੇ ਕਿ ਜਿਹੜੇ ਮੁੰਡਿਆਂ ਨੂੰ ਚੋਟਾਂ ਲੱਗੀਆਂ ਨੇ, ਸੱਟਾਂ ਫੇਟਾਂ ਲੱਗੀਆਂ ਨੇ ਤੇ 6 ਬੰਦੇ ਕਿਸਾਨ ਜਿਹੜੇ ਕਿ ਲਾਪਤਾ ਹੈਗੇ ਉਹ ਕਿੱਥੇ ਰੱਖੇ ਗਏ ਨੇ, ਉਹ ਸਾਰੀਆਂ ਚੀਜ਼ਾਂ ਨੂੰ, ਡਿਟੇਲਾਂ ਨੂੰ ਉਹ ਕਰਨਗੇ, ਉਹਨਾਂ ਦੀ ਇਨਕੁਆਇਰੀ ਕਰਨਗੇ। ਉਸ ਤੋਂ ਬਾਅਦ ਹੀ ਕੋਈ ਕਾਲ ਦੇਣਗੇ ਤੇ 2 ਦਿਨ ਵਾਸਤੇ ਇੱਕ ਹਿਸਾਬ ਨਾਲ ਜਿਹੜਾ ਦਿੱਲੀ ਚਲੋ ਕੂਚ ਹੈਗਾ ਉਹ ਹੋਲਡ ਤੇ ਰੱਖਿਆ ਗਿਆ ਹੈਗਾ। ਹਾਲਾਂਕਿ ਜਿਹੜਾ ਕਿਸਾਨ ਅੰਦੋਲਨ ਉਹ ਚੱਲਦਾ ਰਹੂਗਾ। ਅੱਜ ਹਰਿਆਣੇ 'ਚ ਸੜਕਾਂ ਵੀ ਜਾਮ ਕੀਤੀਆਂ ਗਈਆਂ ਹਰਿਆਣੇ ਦੇ ਕਿਸਾਨਾਂ ਨੇ
ਤੇ ਟੋਲ ਵੀ ਪਲਾਜ਼ੇ ਵੀ ਫ੍ਰੀ ਕਰਾਏ ਗਏ। ਪੰਜਾਬ 'ਚ ਵੀ ਇਸ ਟੋਲ ਪਲਾਜ਼ੇ ਫ੍ਰੀ ਸੀਗੇ ਤੇ ਕੱਲ ਯਾਨੀ ਕਿ 23 ਫਰਵਰੀ ਨੂੰ ਕਾਲਾ ਦਿਨ ਵੀ ਮਨਾਇਆ ਜਾਊਗਾ। ਪਰ ਆਪਾਂ ਨੂੰ ਇਹ ਤਾਂ ਬਾਰ-ਬਾਰ ਸਵਾਲ ਬਣਦਾ ਹੈ ਨਾ ਕਿ ਜਿਹੜੀ ਮੌਤ ਹੋਈ ਹੈ ਉਸ ਦੀ ਭਰਪਾਈ, ਉਹਦਾ ਜ਼ਿੰਮੇਦਾਰ ਕੌਣ ਹੈ, ਉਹਦੀ ਭਰਪਾਈ ਕਿਵੇਂ ਹੋਊਗੀ ਉਸ ਮੁੰਡੇ ਦੀ। ਉਹ 2 ਭੈਣਾਂ ਦਾ ਇਕੱਲਾ ਭਰਾ ਸੀਗਾ। ਪਰ ਇਹ ਬਹੁਤ ਸਾਰੇ ਸਵਾਲ ਹੈਗੇ, ਕੋਈ ਇਹਦਾ ਜਵਾਬ ਨਹੀਂ। ਇਹ ਲਿਸਟ ਬਹੁਤ ਲੰਬੀ ਹੈ ਕਿਉਂਕਿ 6 ਕਿਸਾਨ ਹਜੇ ਤੱਕ ਲਾਪਤਾ ਨੇ ਤੇ ਕਈ ਕਿਸਾਨ ਬਹੁਤ ਸੀਰੀਅਸਲੀ ਇੰਜਰਡ ਨੇ। 3 ਕਿਸਾਨ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਝੂਲ ਰਹੇ ਨੇ। ਉਹ ਖਾਸੀ ਵੱਡੀ ਗਿਣਤੀ ਹੈ। ਅੱਛਾ, ਇੱਕ ਕਦੇ ਵੀ ਕੋਈ ਵੀ ਮੋਰਚਾ ਹੋਵੇ, ਈਵਨ ਜਿਹੜਾ ਵਾਰ ਹੁੰਦਾ, ਵਾਰ ਜ਼ੋਨ ਹੁੰਦੀ ਹੈ, ਉੱਥੇ ਵੀ ਮੈਡੀਕਲ ਟੀਮ ਤੇ ਹਮਲਾ ਨਹੀਂ ਕੀਤਾ ਜਾਂਦਾ। ਪਰ ਕੱਲ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਆਪਾਂ ਨੇ ਦੇਖਿਆ ਕਿ ਜਿਹੜੇ ਮੈਡੀਕਲ ਏਡ ਪ੍ਰੋਵਾਈਡ ਕਰ ਰਹੇ ਸੀ ਕਿਸਾਨਾਂ ਨੂੰ, ਉਹਨਾਂ ਟੀਮਾਂ ਤੇ ਵੀ ਹਮਲਾ ਕੀਤਾ ਗਿਆ, ਸ਼ੈਲਿੰਗ ਕੀਤੀ ਗਈ, ਉਹਨਾਂ ਦੀ ਦਵਾਈਆਂ ਖੋਹੀਆਂ ਗਈਆਂ। ਤੇ ਇਹ ਹਿਊਮੈਨਿਟੀ ਦੇ ਅਗੇਂਸਟ ਕ੍ਰਾਈਮ ਹੈਗਾ। ਮਤਲਬ ਕੋਈ ਫੋਰਸ ਐਡੀ ਕਰੂਰ ਕਿਵੇਂ ਹੋ ਸਕਦੀ ਹੈ ਕਿ ਉਹ ਜਿਹੜਾ ਉੱਥੇ ਡਾਕਟਰ ਸਾਹਿਬ ਜਿਹੜੇ ਲੋਕਾਂ ਨੂੰ ਰਾਹਤ ਪਹੁੰਚਾਉਣ ਆਏ ਨੇ, ਲੋਕਾਂ ਦਾ ਫਸਟ ਏਡ ਕਰਨ ਆਏ ਨੇ, ਉਹਨਾਂ ਤੇ ਵੀ ਹਮਲਾ ਕਰ ਰਹੇ ਨੇ। ਤੇ ਇਹ ਕੱਲ ਹੋਇਆ ਹੈ। ਮਤਲਬ ਕੱਲ ਖਨੌਰੀ ਬਾਰਡਰ ਤੇ ਵੀ ਕਈ ਸਾਰੇ ਡਾਕਟਰਾਂ ਦੀ ਟੀਮਾਂ ਤੇ ਹਮਲਾ ਕੀਤਾ ਗਿਆ ਪੈਰਾ ਮਿਲਟਰੀ ਫੋਰਸਿਸ ਵੱਲੋਂ। ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇੱਥੋਂ ਭੱਜੋ, ਤੇ ਉਹਨਾਂ ਦੇ ਸੱਟਾਂ ਫੇਟਾਂ ਮਾਰੀਆਂ ਗਈਆਂ, ਉਹਨਾਂ ਦੀ ਦਵਾਈਆਂ ਖੋਹੀਆਂ ਗਈਆਂ। ਇਸੇ ਕਿਸਮ ਦਾ ਸ਼ੰਭੂ ਬਾਰਡਰ ਤੇ ਵੀ ਹੋਇਆ। ਸ਼ੰਭੂ ਬਾਰਡਰ ਤੇ ਸ਼ੈਲਿੰਗ ਕੀਤੀ ਗਈ ਉਹਨਾਂ ਤੇ ਜਿਹੜੇ ਉੱਥੇ ਮੈਡੀਕਲ ਏਡ ਪ੍ਰੋਵਾਈਡ ਕਰ ਰਹੇ ਸੀਗੇ। ਪਰ ਤੁਸੀਂ ਦੇਖੋ ਕਿ ਸਾਰਾ ਜਿਹੜਾ ਮੀਡੀਆ ਹੈਗਾ ਇਹਦੇ ਤੇ ਸਾਇਲੈਂਟ ਹੈਗਾ ਇੰਡੀਆ ਦਾ। ਕੋਈ ਇਹਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਹੈ ਕਿ ਜਿਹੜਾ ਡਾਕਟਰਾਂ ਦੇ ਤੁਸੀਂ ਕਿਉਂ ਹਮਲਾ ਕਰ ਰਹੇ ਹੋ। ਮਤਲਬ ਤੁਸੀਂ ਕਿਸਾਨਾਂ ਨੂੰ ਕੁੱਟ-ਪਿੱਟ ਵੀ ਰਹੇ ਹੋ, ਤੁਸੀਂ ਉਹਨਾਂ ਤੇ ਹਮਲੇ ਵੀ ਕਰ ਰਹੇ ਹੋ, ਤੇ ਤੁਸੀਂ ਉਹਨਾਂ ਨੂੰ ਮੈਡੀਕਲ ਏਡ ਤੱਕ ਨਹੀਂ ਲੈਣ ਦੇ ਰਹੇ। ਤੇ ਇਹ ਸਾਰਾ ਕੁਝ ਪੰਜਾਬ ਦੀ ਟੈਰੀਟਰੀ 'ਚ ਹੋ ਰਿਹਾ ਹੈ। ਤੇ ਪੰਜਾਬ ਦੀ ਟੈਰੀਟਰੀ 'ਚ ਹੋ ਰਿਹਾ ਤਾਂ ਇਟ ਮੀਨਸ ਇਹ ਭਗਵੰਤ ਮਾਨ ਦੀ ਜਾਂ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਤੁਸੀਂ ਇਹ ਵੀ ਦੇਖੋ ਕਿ ਜਿਹੜਾ ਪੰਜਾਬ ਪੁਲਿਸ ਹੈ ਉਹਨੇ 21 ਫਰਵਰੀ ਦੀ ਸਵੇਰ ਤੇ 20 ਫਰਵਰੀ ਦੀ ਸ਼ਾਮ ਨੂੰ ਕੋਸ਼ਿਸ਼ ਕੀਤੀ ਕਿ ਕਿਸਾਨਾਂ ਤੋਂ ਉਹਨਾਂ ਦੇ ਟਰੈਕਟਰ, ਉਹਨਾਂ ਦੀ ਕਰੇਨਾਂ ਖੋਹ ਲਈਆਂ ਜਾਣ, ਪਰ ਉਹ ਸਫਲ ਨਹੀਂ ਹੋ ਸਕੇ। ਉੱਥੇ ਪੋਪਲਾਈਨ ਪਹੁੰਚੀ ਤੇ ਪੰਜਾਬ ਪੁਲਿਸ ਨੂੰ ਬਕਾਇਦਾ ਇੰਡੀਅਨ ਗਵਰਨਮੈਂਟ ਵੱਲੋਂ, ਇੰਡੀਅਨ ਜਿਹੜਾ ਹੋਮ ਮਿਨਿਸਟਰੀ ਹੈਗਾ ਉਹਦੇ ਵੱਲੋਂ ਗਾਈਡਲਾਈਨ ਸੀਗੀਆਂ। ਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਸਿੱਧੇ ਹੋਮ ਮਿਨਿਸਟਰੀ ਨਾਲ, ਸੈਂਟਰ ਦੀ ਹੋਮ ਮਿਨਿਸਟਰੀ ਨਾਲ ਰਾਬਤੇ 'ਚ ਸੀਗੇ ਤੇ ਉਹਨਾਂ ਦੀ ਡਾਇਰੈਕਸ਼ਨ ਮੰਨ ਰਹੇ ਸੀਗੇ। ਕਈ ਥਾਵਾਂ ਤੇ ਇੰਟਰਨੈਟ ਬੈਨ ਕੀਤੇ ਗਏ। ਤੇ ਇਹ ਸਰਾਸਰ ਗਲਤ ਹੈ। ਤੇ ਪੰਜਾਬ ਦੀ ਹੱਦ 'ਚ ਆ ਕੇ ਪੈਰਾਮਿਲਟਰੀ ਫੋਰਸਿਸ ਤੇ ਹਰਿਆਣੇ ਦੀ ਪੁਲਿਸ ਕਿਸਾਨਾਂ ਤੇ ਫਾਇਰਿੰਗ ਕਰ ਰਹੀ ਹੈ, ਉਹਨਾਂ ਨੂੰ ਕੁੱਟ ਰਹੀ ਹੈ। ਤੇ ਇਹਦੇ ਤੇ ਪੰਜਾਬ ਸਰਕਾਰ ਦਾ ਸਟੈਂਡ ਲੈਣਾ ਬਣਦਾ ਹੈ। ਹਾਲਾਂਕਿ ਭਗਵੰਤ ਮਾਨ ਦੀ ਇੱਕ ਸਟੇਟਮੈਂਟ ਆਈ ਹੈ, ਉਹਦੇ ਤੇ ਵੀ ਕਈ ਸਵਾਲ ਖੜੇ ਨੇ ਕਿ ਉਹ ਸਟੇਟਮੈਂਟ ਤਾਂ ਦੇ ਦਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਹੈਗੇ, ਪਰ ਉਹ ਕੋਈ ਕਾਰਵਾਈ ਨਹੀਂ ਕਰਦੇ। ਤੁਸੀਂ ਦੇਖੋ ਪਹਿਲਾਂ ਵੀ ਇਹ ਸਾਰਾ ਕੁਝ ਹੋਇਆ ਸੀ, ਸੈਲਿੰਗ ਹੋਈ ਸੀਗੀ, ਡਰੋਨ ਤੋਂ ਗੋਲੇ ਸਿੱਟੇ ਗਏ ਸੀਗੇ, ਪਰ ਉਹਦੇ ਤੇ ਭਗਵੰਤ ਮਾਨ ਨੇ ਕਿਹਾ ਜ਼ਰੂਰ ਪਰ ਕੋਈ ਕਾਰਵਾਈ ਨਹੀਂ ਕੀਤੀ। ਉਹ ਭਗਵੰਤ ਮਾਨ ਨੂੰ ਅੱਗੇ ਆ ਕੇ FIR ਦਰਜ ਕਰਨੀ ਚਾਹੀਦੀ, ਹਰਿਆਣਾ ਸਰਕਾਰ ਦੇ ਉਲਟ ਵੀ ਤੇ ਹੋਮ ਮਿਨਿਸਟਰੀ ਦੇ ਉਲਟ ਵੀ। ਇਹ ਤੁਸੀਂ ਮਤਲਬ ਫੈਡਰਲ ਸਿਸਟਮ ਸਟਰਕਚਰ ਤੇ ਵੀ ਤਾਂ ਹਮਲਾ ਹੈ ਨਾ ਕਿ ਕੋਈ ਵੀ ਇਦਾਂ ਤਾਂ ਕੱਲ ਨੂੰ ਰਾਜਸਥਾਨ ਦੀ ਪੁਲਿਸ ਆਊਗੀ ਤੇ ਹਰਿਆਣੇ 'ਚ ਕੁਝ ਵੀ ਕਰਕੇ ਚਲੀ ਜਾਊਗੀ, ਪੰਜਾਬ 'ਚ ਕੁਝ ਵੀ ਕਰਕੇ ਚਲੀ ਜਾਊਗੀ, ਤਾਂ ਮਤਲਬ ਫਿਰ ਖੜੇ ਹੋ ਕੇ ਦੇਖਣਗੇ ਸਾਰੇ ਅਸੀਂ ਇਹਨਾਂ ਨੂੰ ਕਿਸ ਵਾਸਤੇ ਚੁਣਦੇ ਹਾਂ। ਤੇ ਇਹ ਫੈਡਰਲ ਸਟਰਕਚਰ ਤੇ ਵੀ ਹਮਲਾ ਹੈਗਾ, ਇਹ ਬਹੁਤ ਸੀਰੀਅਸ ਹਮਲਾ ਹੈ। ਤੇ ਇਸ ਕਰਕੇ ਜਿਹੜੀ ਪੰਜਾਬ ਦੀ ਸਰਕਾਰ ਹੈ, ਭਗਵੰਤ ਮਾਨ ਹੈਗੇ ਆ, ਉਹਨਾਂ ਨੂੰ ਐਕਸ਼ਨ ਕਰਕੇ FIR ਕਰਕੇ ਮੈਸੇਜ ਦੇਣਾ ਚਾਹੀਦਾ ਕਿ ਅਸੀਂ ਕਿਸਾਨਾਂ ਦੇ ਨਾਲ ਆ। ਇੱਦਾਂ ਮਤਲਬ ਗੱਲਾਂ ਦਾ ਕੜਾ ਬਣਾ ਕੇ ਕੁਝ ਨਹੀਂ ਬਣੂਗਾ। ਤੇ ਜਿੰਨੇ ਵੀ ਲੋਕ ਹੈਗੇ ਦੁਨੀਆ 'ਚ ਉਹਨਾਂ ਨੂੰ UN ਜਾਂ ਫਿਰ ਹਿਊਮਨ ਰਾਈਟ ਆਰਗੇਨਾਈਜੇਸ਼ਨਸ ਨੂੰ ਜਾਂ ਫਿਰ ਅੱਡ ਉਹਨਾਂ ਦੇ ਮੁਲਕਾਂ 'ਚ ਜਿੰਨੀ ਵੀ ਐਮਬੈਸੀਜ਼ ਹੈਗੀਆਂ ਉਹਨਾਂ ਰਾਹੀਂ ਲੈਟਰ ਲਿਖਣੇ ਚਾਹੀਦੇ। ਗਵਰਨਮੈਂਟ ਆਫ ਇੰਡੀਆ ਨੂੰ ਵੀ ਲੈਟਰ ਲਿਖਣੇ ਚਾਹੀਦੇ ਕਿ ਉਹਨਾਂ ਨੇ ਜਿਹੜੇ ਮੈਡੀਕਲ ਏਡ ਵਰਕਰ ਸੀਗੇ ਉਹਨਾਂ ਤੇ ਹਮਲਾ ਗਲਤ ਕੀਤਾ, ਕਿਸਾਨਾਂ ਤੇ ਹਮਲਾ ਗਲਤ ਕੀਤਾ, ਕਿਸਾਨਾਂ ਤੇ ਗੋਲੀ ਚਲਾਣੀ ਨਜਾਇਜ਼ ਹੈ, ਗਲਤ ਹੈ, ਕਿਉਂਕਿ ਉਹ ਨਿਹੱਥੇ ਸੀਗੇ, ਉਹ ਉੱਥੇ ਕੋਈ ਜੰਗ ਲੜਨ ਨਹੀਂ ਆਏ ਸੀਗੇ ਸਟੇਟ ਦੇ ਉਲਟ, ਪਰ ਫਿਰ ਵੀ ਉਹਨਾਂ ਤੇ ਹਮਲਾ ਕੀਤਾ ਗਿਆ। ਇਹ ਗਲਤ ਹੈ ਤੇ ਸਾਰਿਆਂ ਨੂੰ ਇਹਦੇ ਤੇ ਆਵਾਜ਼